ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ TV, roku, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੀ ਵਿਚਾਰ ਚਰਚਾ ਦੇ ਲਈ ਜਿਹੜਾ ਟੌਪਿਕ ਅਸੀਂ ਚੁਣਿਆ ਉਹ ਹੈ ਸਿੱਖ ਰਹਿਤ ਮਰਿਆਦਾ। ਕਈ ਸਾਲਾਂ ਦੀ ਘਾਲਣਾ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਜਿਹੜੇ ਸਿੱਖਾਂ ਦੇ ਵਿਦਵਾਨ ਹੈਗੇ ਆ ਉਹਨਾਂ ਵੱਲੋਂ ਇਕੱਠਿਆਂ ਹੋ ਕੇ ਇੱਕ ਕੋਡ ਆਫ ਕੰਡਕਟ ਸਿੱਖ ਰਹਿਤ ਮਰਿਆਦਾ ਬਣਾਈ ਗਈ ਸੀ, ਜਿਸ ਨੂੰ ਬਾਅਦ ਦੇ ਵਿੱਚ ਲਾਗੂ ਕੀਤਾ ਗਿਆ ਤੇ ਸਿੱਖ ਪੰਥ ਅੱਜ ਉਸ ਨੂੰ ਫੋਲੋ ਕਰਦਾ। ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੇ ਵਿੱਚ ਕਿਤੇ ਨਾ ਕਿਤੇ ਮਰਿਆਦਾ ਦੇ ਨਾਮ ਦੇ ਉੱਪਰ ਜਿਹੜੀ ਲੜਾਈ ਝਗੜੇ ਸ਼ੁਰੂ ਹੋ ਗਏ ਨੇ, ਇਹਦਾ ਕਾਰਨ ਕੀ ਹੈ ਤੇ ਇਸ ਸਿੱਖ ਰਹਿਤ ਮਰਿਆਦਾ ਦੀ ਸਾਡੇ ਲਈ ਅਹਿਮੀਅਤ ਕੀ ਹੈ ਤੇ ਸਿੱਖ ਪੰਥ ਦੀਆਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹਨਾਂ ਵੱਲੋਂ ਇਹਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਇਹਨਾਂ ਸਾਰੀਆਂ ਘਟਨਾਵਾਂ ਤੇ ਇਹਨਾਂ ਸਾਰੇ ਪਹਿਲੂਆਂ ਨੂੰ ਦੇਖਦਿਆਂ ਹੋਇਆਂ ਅਸੀਂ ਜ਼ਰੂਰੀ ਸਮਝਿਆ ਕਿ ਇਸ ਇਸ਼ੂ ਦੇ ਉੱਪਰ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਸਾਨੂੰ ਸਿੱਖ ਕੌਮ ਨੂੰ, ਸਾਡੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਇਸ ਬਾਰੇ ਪਤਾ ਲੱਗ ਸਕੇ ਕਿ ਇਹ ਸਿੱਖ ਰਹਿਤ ਮਰਿਆਦਾ ਕੀ ਹੈ, ਇਹਦੀ ਅਹਿਮੀਅਤ ਕੀ ਹੈ, ਕਿਵੇਂ ਹੋਂਦ ਦੇ ਵਿੱਚ ਆਈ ਸੀ। ਸੋ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹਦੇ ਲਈ ਸਾਡੇ ਨਾਲ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਸਿੱਖ ਰਹਿਤ ਮਰਿਆਦਾ ਬਾਰੇ ਜਾਣਨਾ ਚਾਹੂੰਗਾ ਕਿ ਸਿੱਖ ਰਹਿਤ ਮਰਿਆਦਾ ਹੋਂਦ ਦੇ ਵਿੱਚ ਕਿਵੇਂ ਆਈ ਸੀ, ਇਹਦਾ ਇਤਿਹਾਸਕ ਪਿਛੋਕੜ ਕੀ ਹੈ ਤੇ ਅੱਜ ਦੀ ਡੇਟ ਦੇ ਵਿੱਚ ਸਾਡੇ ਲਈ ਇਹਦੀ ਅਹਿਮੀਅਤ ਕੀ ਹੈ, ਕਿਵੇਂ ਲਾਗੂ ਹੋਈ ਸੀ ਸਿੱਖ ਰਹਿਤ ਮਰਿਆਦਾ। ਠੀਕ ਹੈ ਜੀ, ਮੈਂ ਆਪ ਜੀ ਦੇ TV ਚੈਨਲ ਦੇ ਰਾਹੀਂ ਸਮੁੱਚੇ ਸਿੱਖ ਸੰਸਾਰ ਨੂੰ ਸਭ ਤੋਂ ਪਹਿਲਾਂ ਫਤਿਹ ਬੁਲਾਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਸਿੱਖ ਰਹਿਤ ਮਰਿਆਦਾ ਦੀ ਹੈ। 7 ਅਕਤੂਬਰ 1708 ਦੀ ਰਾਤ ਨੂੰ ਸਰਵੰਸਦਾਨੀ ਦਸ਼ਮੇਸ਼ ਪਿਤਾ ਜੀ ਨੇ ਜੋਤੀ ਜੋਤ ਸਮਾਨ ਵੇਲੇ ਗੁਰਗੱਦੀ, ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਹਵਾਲੇ ਕੀਤੀ। ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਇੱਕ ਦਿਵਸ ਕਾਰਨ ਤੇ ਆਗੇ ਮਿਲ ਕੇ ਸਿੱਖ ਪੁੱਛਣ ਲੱਗੇ, ਕਵਨ ਰੂਪ ਆਪਣਾ ਪ੍ਰਭ ਕੀਨੋ, ਤਾਂ ਤੇ ਭਾਂਤ ਜਵਾਬ ਇਨ ਦੀਨੋ, ਤਾਂ ਇਹ ਸਮੇਂ ਗੁਰਬੈਨ ਸੁਣਾਇਓ, ਖਾਲਸਾ ਆਪਣਾ ਰੂਪ ਬਤਾਇਓ, ਖਾਲਸੀ ਸੋਹੇ ਮਮ ਕਾਮਾ, ਬਖਸ਼ ਦਿਓ ਖਾਲਸੇ ਕੋ ਜਾਮਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਕਹਿ ਕੇ ਪੰਥ ਨੂੰ ਆਪਣੀ ਹੋਣੀ ਆਪ ਘੜਨ ਦਾ ਅਧਿਕਾਰ ਦਿੱਤਾ ਸੀ। ਬਹੁਤ ਲੰਬੇ ਸਮੇਂ ਤੋਂ ਸਿੱਖ ਸੰਘਰਸ਼ ਵਿੱਚ ਪਏ ਹੋਏ ਸਨ। ਸਿੱਖਾਂ ਦੀ ਰਹਿਣੀ ਬਹਿਣੀ ਇੱਕ ਮਰਿਆਦਾ ਇਹ ਨਹੀਂ ਕਾਇਮ ਹੋ ਸਕੀ ਸੀ। ਸੋ ਸਿੰਘ ਸਭਾ ਲਹਿਰ ਦੀ ਬਖਸ਼ੀ ਹੋਈ ਸੁਚੇਤਤਾ ਦਾ ਸਦਕਾ ਪੰਥ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ, ਸਿੱਖ ਕੌਮ ਇੱਕ ਹੋਣ ਦੇ ਬਾਵਜੂਦ, ਇੱਕ ਗੁਰੂ ਹੋਣ ਦੇ ਬਾਵਜੂਦ ਉਹਨਾਂ ਦੀ ਧਾਰਮਿਕ ਰਸਮੋ ਰਿਵਾਜ ਜਿਹੜੇ ਵੱਖ-ਵੱਖ ਨੇ, ਨਿੱਜੀ ਜੀਵਨ ਜਿਹੜਾ ਉਹਨਾਂ ਦਾ ਵੱਖ-ਵੱਖ ਹੈ। ਸੋ ਸਮੁੱਚੇ ਪੰਥ ਨੇ ਮਹਿਸੂਸ ਕੀਤਾ ਕਿ ਸਾਨੂੰ ਇੱਕ ਰਹਿਤ ਮਰਿਆਦਾ ਤਿਆਰ ਕਰਨੀ ਚਾਹੀਦੀ ਹੈ ਜੀ। ਮੈਂ ਆਪ ਜੀ ਨੂੰ ਪਹਿਲਾਂ ਸਿੱਖ ਰਹਿਤ ਮਰਿਆਦਾ ਦੀ ਜੇ ਪਰਿਭਾਸ਼ਾ ਬਾਰੇ ਕਹਿ ਦਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਨਿਆਰੇ ਖਾਲਸਾ ਪੰਥ ਦੀ ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਕਰਨ ਵਾਲੇ ਕੁਝ ਜੀਵਨ ਜਾਂਚ ਦੇ ਕੁਝ ਜ਼ਰੂਰੀ ਅਸੂਲਾਂ ਦਾ ਨਾਮ ਹੈ ਸਿੱਖ ਰਹਿਤ ਮਰਿਆਦਾ ਜੀ। ਪ੍ਰੋਫੈਸਰ ਟਾਈਮ ਵੀ ਅੰਗਰੇਜ਼ ਇਤਿਹਾਸਕਾਰ ਲਿਖਦੇ ਨੇ, ਜਿਸ ਸੰਪੂਰਨ ਮਨੁੱਖ ਦੀ ਸਿਰਜਣਾ ਗੁਰੂ ਨਾਨਕ ਗੋਬਿੰਦ ਸਿੰਘ ਜੀ ਨੇ ਕੀਤੀ, ਉਹਦੇ ਨਾਲ ਸੰਪੂਰਨ ਮਨੁੱਖ ਸੰਸਾਰ ਦੇ ਕੋਨੇ ਵਿੱਚ ਹੋਰ ਕੋਈ ਨਹੀਂ ਮਿਲ ਸਕਦਾ ਜੀ। ਜਦੋਂ ਅਸੀਂ ਇਸ ਮਰਿਆਦਾ ਦੀ ਗੱਲ ਕਰਦੇ ਹਾਂ ਕਿ ਇਹ ਮਰਿਆਦਾ ਕਦੋਂ ਹੋਂਦ ਵਿੱਚ ਆਈ, ਤਾਂ ਇਹ ਪਤਾ ਲੱਗਦਾ ਹੈ ਕਿ ਖਾਲਸਾ ਪੰਥ ਨੂੰ ਇਹ ਮਰਿਆਦਾ ਨਿਯਤ ਕਰਨ ਦੇ ਲਈ ਬਹੁਤ ਲੰਬਾ ਸਮਾਂ ਘਾਲਣੀ ਪਈ। ਅੱਜ ਦੀ ਸਪੋਕਸਮੈਨ ਦੇ ਅੰਤਰਰਾਸ਼ਟਰੀ ਪੰਨੇ ਤੇ ਦਾਸ ਦਾ ਇਹ ਬਿਆਨ ਵੀ ਲੱਗਾ ਹੈ ਕਿ ਸਿੱਖ ਰਹਿਤ ਮਰਿਆਦਾ ਤਿਆਰ ਕਰਨ ਲਈ 14 ਸਾਲ ਨਹੀਂ ਬਲਕਿ 40 ਸਾਲ ਦਾ ਸਮਾਂ ਲੱਗਿਆ ਹੈ ਜੀ। ਕਿਉਂਕਿ ਸਰਦਾਰ ਗੁਰਬਖਸ਼ ਸਿੰਘ ਜੀ ਗੁਲਸ਼ਨ ਜੋ NRI ਸਿੱਖਾਂ, ਉਹਨਾਂ ਨੇ ਕਿਤਾਬ ਲਿਖੀ ਹੈ ਸਿੱਖ ਰਹਿਤ ਮਰਿਆਦਾ ਦਰਸ਼ਨ, ਦਰਪਣ ਸਿੱਖ ਰਹਿਤ ਮਰਿਆਦਾ, ਜਿਹਦੇ ਪੰਨਾ 61 ਤੇ ਉਹ ਲਿਖਦੇ ਨੇ ਕਿ ਜੂਨ 1912 ਦੇ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ
ਇਹ ਖਾਲਸਾ ਸਮਾਚਾਰ ਅਖਬਾਰ ਦੇ ਵਿੱਚ ਇਹਦਾ ਖਰੜਾ ਛਾਪਿਆ ਗਿਆ ਸੀ ਜੀ, ਜਿਸ ਵਿੱਚ 27 ਜਥਿਆਂ ਤੇ 105 ਵਿਦਵਾਨਾਂ ਨੇ ਭਾਗ ਲਿਆ। ਦੂਜੀ ਵਾਰੀ ਮਈ 1913 ਦੇ ਵਿੱਚ ਫਿਰ ਇਹਨਾਂ ਵਿਦਵਾਨਾਂ ਦੀ ਰਾਏ ਲੈ ਕੇ ਦੁਬਾਰਾ ਸੋਧਿਆ ਹੋਇਆ ਖਰੜਾ ਛਾਪਿਆ ਜੀ, ਇਸੇ ਅਖਬਾਰ ਦੇ ਵਿੱਚ, ਜਿਸ ਵਿੱਚ 26 ਜਥੇਬੰਦੀਆਂ ਨੇ ਤੇ 80 ਵਿਦਵਾਨਾਂ ਨੇ ਆਪਣੀ ਰਾਏ ਦਿੱਤੀ। 18 ਅਕਤੂਬਰ 1914 ਨੂੰ ਚੀਫ ਖਾਲਸਾ ਦੀਵਾਨ ਨੇ ਇਹ ਖਰੜਾ ਪਾਸ ਕੀਤਾ ਤੇ ਫਿਰ ਮਾਰਚ 1915 ਨੂੰ ਵੱਡੀ ਗਿਣਤੀ ਵਿੱਚ ਛਾਪ ਕੇ ਵੰਡਿਆ ਗਿਆ, ਜੋ ਕਿ ਸਾਡੀ ਇਸ ਰਹਿਤ ਮਰਜ਼ਾਦਾ ਦਾ ਆਧਾਰ ਬਣਿਆ। ਪਰ ਕਿਉਂਕਿ ਇਹ ਰਹਿਤ ਮਰਜ਼ਾਦਾ ਇੱਕ ਜਥੇਬੰਦੀ ਨੇ ਹੀ ਬਣਾਈ ਸੀ ਤੇ ਇੱਕ ਜਥੇਬੰਦੀ ਨੇ ਪਾਸ ਕੀਤੀ ਤੇ ਛਾਪੀ ਸੀ, ਸਮੁੱਚੇ ਗੁਰੂ ਪੰਥ ਦੀ ਇਹਦੇ ਤੇ ਮੋਹਰ ਨਹੀਂ ਲੱਗੀ ਸੀ। ਸੋ ਸਮੁੱਚੇ ਪੰਥ ਨੇ ਮਹਿਸੂਸ ਕੀਤਾ ਕਿ ਇਸ ਤੇ ਵਿਚਾਰ ਕਰਕੇ ਸਾਰੇ ਸੰਸਾਰ ਦੇ ਵਸਣ ਵਾਲੇ ਸਿੱਖਾਂ ਨੂੰ ਇੱਕ ਰਹਿਤ ਮਰਜ਼ਾਦਾ ਸਾਂਝੀ ਤਿਆਰ ਕੀਤੀ ਜਾਵੇ। ਸੋ 1941 ਤੋਂ ਲੈ ਕੇ 1945 ਤੱਕ ਇਹ ਰਹਿਤ ਮਰਜ਼ਾਦਾ ਤੇ ਵਿਚਾਰ ਚਰਚਾ ਹੋਈ। ਇਸ ਤੋਂ ਪਹਿਲਾਂ ਜੇ ਮਹੱਤਵਪੂਰਨ ਅਸੀਂ ਤਰੀਕਾ ਦੇਖਣੀਆਂ ਨੇ ਤਾਂ ਇਸ ਰਹਿਤ ਮਰਜ਼ਾਦਾ ਵਿੱਚੋਂ ਹੀ ਸਾਨੂੰ ਪਤਾ ਲੱਗ ਜਾਵੇਗਾ। ਉਹ ਮਹੱਤਵਪੂਰਨ ਤਰੀਕਾ ਕਿ 15 ਮਾਰਚ 1927 ਨੂੰ ਰੌ ਰੀਤ ਸੰਘ ਕਮੇਟੀ ਬਣੀ। ਇਹਦਾ ਮਤਲਬ ਦੂਜੀ ਵਾਰ ਪੰਥਕ ਪ੍ਰਵਾਨਗੀ ਲਈ 1927 ਨੂੰ ਇਹ ਯਤਨ ਸ਼ੁਰੂ ਹੋ ਗਏ ਸਨ। ਫਿਰ ਅਪ੍ਰੈਲ 1931 ਦੇ ਵਿੱਚ ਗੁਰਦੁਆਰਾ ਗੱਜ ਵਿੱਚ ਛਾਪ ਕੇ ਪੰਥ ਦੀ ਰਾਏ ਮੰਗੀ ਗਈ ਇਸ ਖਰੜੇ ਸੰਬੰਧੀ। ਹੈਲੋ ਜੀ, ਹਾਂਜੀ ਜੀ ਪ੍ਰਿੰਸੀਪਲ ਸਾਹਿਬ। ਸਨ 1933 ਨੂੰ ਸਿੱਖ ਆਲ ਪਾਰਟੀਜ਼ ਮੀਟਿੰਗ ਵਿੱਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਆਲ ਪਾਰਟੀ ਜਿੰਨੀਆਂ ਸਿੱਖਾਂ ਦੀਆਂ ਜਥੇਬੰਦੀਆਂ ਸੀ ਸਾਰੀਆਂ ਨੇ ਅਗਲੀ ਕਾਰਵਾਈ ਕਰਨ ਦੇ ਅਧਿਕਾਰ ਦੇ ਦਿੱਤੇ। 1 ਅਗਸਤ 1936 ਨੂੰ ਸਰਵਿੰਦ ਸਿੱਖ ਮਿਸ਼ਨ ਬੋਰਡ ਵੱਲੋਂ ਖਰੜਾ ਪ੍ਰਵਾਨ ਕੀਤਾ ਗਿਆ ਜੀ ਤੇ 12 ਅਕਤੂਬਰ 1936 ਨੂੰ ਸ਼੍ਰੋਮਣੀ ਕਮੇਟੀ ਦੀ ਜਨਰਲ ਹਾਊਸ ਵੱਲੋਂ ਪ੍ਰਵਾਨਗੀ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਜਾਰੀ ਕੀਤੀ ਗਈ ਕਿ ਪੰਥ ਦੇ ਨਾਮ ਇਹ ਰਹਿਤ ਮਰਜ਼ਾਦਾ ਦਾ ਖਰੜਾ ਜਾਰੀ ਕਰ ਦਿੱਤਾ ਜਾਵੇ ਜੀ। 3 ਫਰਵਰੀ 1945 ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਮਤਾ ਨੰਬਰ 97 ਦੇ ਰਾਹੀਂ ਇਹ ਖਰੜਾ ਪਾਸ ਕਰ ਦਿੱਤਾ ਗਿਆ। ਜਦੋਂ ਦੇਸ਼ ਦੀ ਵੰਡ 1947 ਸੰਨ ਵਿੱਚ ਹੋਈ, ਉਸ ਵੇਲੇ ਜੋ ਗੁਰਦੁਆਰੇ ਸਿੱਖ ਪੰਥ ਤੋਂ ਵਿਛੋੜੇ ਗਏ ਸਨ, ਉਹਨਾਂ ਦਾ ਸ਼ਬਦਾਵਲੀ ਨਿਰਧਾਰਤ ਕਰਨੀ ਸੀ ਇਸ ਅਰਦਾਸ ਦੇ ਵਿੱਚ ਜੀ। ਉਹਨਾਂ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਦੀਦਾਰਾਂ ਦੇ ਲਈ ਇੱਕ ਮੀਟਿੰਗ ਜਿਹੜੀ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਦੂਜੀ ਮੰਜ਼ਿਲ ਤੇ ਹੋਈ 1952 ਸੰਨ ਵਿੱਚ, ਜਿਹਦੇ ਨਾਲ ਇਸ ਰਹਿਤ ਮਰਜ਼ਾਦਾ ਦੀ ਸੰਪੂਰਨਤਾ ਹੋਈ। ਸਾਡੇ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਹੁਣ ਵੀ ਜੀਵਨ ਤੇ ਤੰਦਰੁਸਤ ਹਨ। 81 ਸਾਲਾ ਮਾਸਟਰ ਨਿਰਮਲ ਸਿੰਘ ਜੀ ਖਾਲਸਾ ਸਕੂਲ ਦੇ ਟੀਚਰ ਹਨ, ਰਿਟਾਇਰਡ, ਤੇ ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਜਦੋਂ ਉਹਨਾਂ ਦੀ ਉਮਰ 15 ਸਾਲਾਂ ਦੀ ਸੀ। ਉਸ ਵੇਲੇ ਬਹੁਤ ਵੱਡੇ ਵਿਦਵਾਨ ਸਰਦਾਰ ਕਿਰਤ ਸਿੰਘ ਜੀ ਵਿਰਾਗੀ, ਮਾਸਟਰ ਤਾਰਾ ਸਿੰਘ ਜੀ, ਇਸ ਤੋਂ ਇਲਾਵਾ ਹਰਗੁਰਨਾਥ ਸਿੰਘ, ਏਦਾਂ ਦੇ ਵਿਦਵਾਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਭੌਰਾ, ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ। ਕੁੱਲ 250 ਪੰਥ ਦਰਦੀ ਅਤੇ ਵਿਦਵਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਦੂਜੀ ਮੰਜ਼ਿਲ ਤੇ ਸਨ। ਜਦੋਂ ਸ਼ਬਦ ਇਹ ਪਾਏ ਗਏ ਇਹਦੇ ਵਿੱਚ ਅਰਦਾਸ ਦੇ ਵਿੱਚ, ਜਿਨ੍ਹਾਂ ਗੁਰਦੁਆਰੇ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਇਹਨਾਂ ਦੀ ਸੇਵਾ ਸੰਭਾਲ ਦਾ ਦਾਨ ਲਫ਼ਜ਼ ਤੇ ਕਿਰਤ ਸਿੰਘ ਵਿਰਾਗੀ ਜੀ ਨੇ ਇਤਰਾਜ਼ ਕੀਤਾ ਕਿ ਦਾਨ ਪੰਡਤਾਂ ਦਾ ਲਫ਼ਜ਼ ਹੈ ਤੇ ਇਹ ਦਾਨ ਸ਼ਬਦ ਦੀ ਜਗ੍ਹਾ ਤੇ ਇੱਥੇ ਬਲ ਕੀਤਾ ਜਾਵੇ, ਸੇਵਾ ਸੰਭਾਲ ਦਾ ਬਲ ਖਾਲਸਾ ਜੀ ਨੂੰ ਬਖਸ਼ਿਆ ਜਾਵੇ ਜੀ। ਤੇ ਇਸ ਸ਼ਬਦ ਦੇ ਉੱਤੇ ਆ ਕੇ 4 ਦਿਨ ਲਗਾਤਾਰ ਬਹਿਸ ਚੱਲੀ। ਮਾਸਟਰ ਨਿਰਮਲ ਸਿੰਘ ਜੀ ਜੋ ਸਾਡੇ ਰਿਸ਼ਤੇਦਾਰਾਂ ਵਿੱਚੋਂ ਵੀ ਪੈ ਜਾਂਦੇ ਨੇ ਔਰ ਚੰਗੇ ਘਰ ਆਉਂਦੇ ਜਾਂਦੇ ਨੇ, ਉਹਨਾਂ ਨੇ ਦੱਸਿਆ ਮੈਂ ਖੁਦ ਉੱਥੇ ਹਾਜ਼ਰ ਸੀ। 250 ਪੰਥ ਦਰਦੀ ਅਤੇ ਵਿਦਵਾਨਾਂ ਨੇ 4 ਦਿਨ ਇੱਕੋ ਲਫ਼ਜ਼ ਤੇ ਬਹਿਸ ਕੀਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਰਹਿਤ ਮਰਜ਼ਾਦਾ ਦਾ ਇੱਕ ਲਫ਼ਜ਼ ਜਿਹੜਾ ਸੀ ਨਾ, ਉਹ ਕਿਵੇਂ 40 ਸਾਲ ਦੇ ਬਹਿਸ ਵਾਸਤੇ ਕਰਕੇ ਉਹਨੂੰ ਪ੍ਰਵਾਨ ਕੀਤਾ ਗਿਆ। ਸੋ ਇਸ ਰਹਿਤ ਮਰਜ਼ਾਦਾ ਦੀ ਮਹੱਤਤਾ ਇੱਥੋਂ ਹੀ ਜਾਣ ਲੈਣੀ ਚਾਹੀਦੀ ਹੈ ਕਿ ਜਿਸ ਰਹਿਤ ਮਰਜ਼ਾਦਾ ਨੂੰ 1912 ਤੋਂ ਲੈ ਕੇ 1952 ਤੱਕ ਇੰਨਾ ਲੰਬਾ ਸਮਾਂ ਲੱਗਿਆ ਹੋਵੇ, ਉਹ ਪੂਰੀ ਗੁਰਮਤ ਗੁਰਬਾਣੀ ਅਨੁਸਾਰ, ਭਾਵੇਂ ਇਹਦੇ ਵਿੱਚ ਚੇਂਜ ਕਰਨ ਦੀ ਲੋੜ ਹੈ ਕੁਝ ਸਮੇਂ ਦੇ ਮੁਤਾਬਕ, ਪਰ ਜੇ ਕਿਤੇ ਕੁਝ ਤਬਦੀਲੀਆਂ ਕਰਨੀਆਂ ਨੇ ਤੇ ਪੰਥਕ ਜਥੇਬੰਦੀਆਂ, ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇ ਪ੍ਰਮੋਰ ਸੰਸਥਾਵਾਂ ਨੂੰ ਉਸੇ ਜੀਵਨ ਜੁਗਤ ਦੇ ਮੁਤਾਬਕ ਇਸ ਰਹਿਤ ਮਰਜ਼ਾਦਾ ਦੇ ਵਿੱਚ ਤਬਦੀਲੀ ਜਾਂ ਉਹਦੇ ਬਾਰੇ ਫੈਸਲੇ ਉਹਦੇ ਬਾਰੇ ਗੁਰਮਤਿ ਕਰਨੇ ਚਾਹੀਦੇ ਨੇ। ਅੱਜ ਜੇ ਕੋਈ 1 2 ਜਾਂ 5 ਜਥੇਦਾਰ ਜਾਂ 2 ਕੋਈ ਆਗੂ ਉੱਠ ਕੇ ਇਸ ਰਹਿਤ ਮਰਜ਼ਾਦਾ ਨੂੰ ਰੱਦ ਕਰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸਾ ਪੰਥ ਨੂੰ ਦਿੱਤੇ ਹੋਏ ਅਧਿਕਾਰਾਂ ਤੇ ਛਾਪਾ ਹੋਏਗਾ ਤੇ ਇਹ ਪੰਥ ਦਾ ਘਾਤ ਕਰਨ ਵਾਲੀ ਗੱਲ ਹੋਏਗੀ ਕਿ ਵਿਅਕਤੀਗਤ ਔਰ ਸ਼ਖਸੀ ਪੂਜਾ ਨੂੰ ਬਣਾਉਣ ਵਾਸਤੇ ਜਿਹੜਾ ਹੈ ਉਹਦੇ ਵਿੱਚ ਤਬਦੀਲੀ ਕੀਤੀ ਜਾਵੇ, ਕੀਤੀ ਜਾ ਸਕਦੀ ਹੈ ਪਰ ਪੰਥਕ ਜੁਗਤ ਦੇ ਅਨੁਸਾਰ ਹੀ। ਇਹਦੇ ਸਮੁੱਚੇ ਸਿੱਖ ਸੰਸਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਵੀ ਕੋਈ ਸਿੱਖ ਗੁਰਸਿੱਖ ਮਾਈ ਭਾਈ ਬੈਠੇ ਹੋਏ ਹਨ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਰਹਿਤ ਮਰਜ਼ਾਦਾ ਦੇ ਮੁਤਾਬਕ ਹੀ ਹਰ ਸਿੱਖ ਘਰ ਵਿੱਚ, ਹਰ ਜਥੇਬੰਦੀ, ਹਰ ਗੁਰਦੁਆਰੇ ਵਿੱਚ ਸਾਰੇ ਕਾਰਜ ਜਿਹੜੇ ਨੇ ਉਹ ਕੀਤੇ ਜਾਣ, ਕਿਉਂਕਿ ਅਸਲੀ ਮਰਜ਼ਾਦਾ ਸਾਰੇ ਪੰਥ ਦੀ ਪ੍ਰਵਾਨਗੀ ਇਸੇ ਰਹਿਤ ਮਰਜ਼ਾਦਾ ਨੂੰ ਹੀ ਹੈ। ਜੀ ਬਿਲਕੁਲ, ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਜਿਵੇਂ ਤੁਸੀਂ ਗੱਲ ਜੀ ਮੈਂ ਅੱਗੇ ਇਹ ਵੀ ਸੁਝਾਅ ਦੇਣਾ ਚਾਹੁੰਦਾ ਕਿਉਂਕਿ ਸਾਰੇ ਪੰਥ ਦੀ ਪ੍ਰਵਾਨਗੀ ਦੀ ਅਸੀਂ ਗੱਲ ਕਰਦੇ ਹਾਂ, ਜਿੱਦਾਂ ਦੇ ਗੁਰਸਿੱਖ ਉਸ ਵੇਲੇ ਸਨ ਪੰਥ ਵਿੱਚ ਪੂਰਨ ਏਕਤਾ ਸੀ, ਉਹ ਅੱਜ ਦੀ ਰਾਜਨੀਤੀ ਦੀ ਜਿਹੜੀ ਖੇਖਬਰੀ ਉੱਡ ਰਹੀ ਕੁੱਕੜ ਖੇ ਵਾਲੀ ਜਿਹੜੀ ਹਾਲਤ ਬਣੀ ਹੋਈ ਹੈ, ਇੱਕ ਦੂਜੇ ਦੀਆਂ ਜੁੜੀਆਂ ਪੱਟੀ ਜਾਣੀਆਂ ਤੇ ਖੇ ਖਬਰੀ ਉਡਾਣੀ ਪੰਥ ਦੀ, ਉਹ ਉਸ ਵੇਲੇ ਨਹੀਂ ਸੀ। ਉੱਚੇ ਸੁੱਚੇ ਆਚਰਣ ਵਾਲੇ, ਤਿਆਗ ਤੇ ਸ਼ਰਧਾ ਵਾਲੇ 170 ਤੋਂ ਲੈ ਕੇ 200 ਵਿਦਵਾਨਾਂ ਨੇ ਲਗਾਤਾਰ ਇਹ ਲੰਬਾ ਸਮਾਂ ਜਿਹੜਾ ਹੈ ਉਹ ਇਸ ਰਹਿਤ ਮਰਜ਼ਾਦਾ ਤੇ ਵਿਸ਼ਵਾਸ ਕੀਤਾ, ਵਿਚਾਰਾਂ ਕੀਤੀਆਂ, ਵਿਚਾਰ ਚਰਚਾ ਕਰ ਕਰਕੇ ਇਹਨੂੰ ਪ੍ਰਵਾਨਗੀ ਦਿੱਤੀ। ਸੋ ਖਾਲਸਾ ਪੰਥ ਦੀ ਜਿਹੜੀ ਮਰਜ਼ਾਦਾ ਹੈ ਉਹ ਇਸੇ ਮਰਜ਼ਾਦਾ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਸਾਰੀਆਂ ਰਾਜਨੀਤਿਕ, ਧਾਰਮਿਕ, ਵਿਦਿਅਕ, ਸਮਾਜਿਕ ਜਥੇਬੰਦੀਆਂ ਤੇ ਸ਼ਖਸੀਅਤਾਂ ਇਹਦੇ ਵਿੱਚ ਸ਼ਾਮਲ ਹੋਈਆਂ ਸਨ। ਦੂਜੇ ਪਾਸੇ ਜਿਹਨਾਂ ਲੋਕਾਂ ਨੇ ਉਸ ਵੇਲੇ ਇਸ ਰਹਿਤ ਮਰਜ਼ਾਦਾ ਤੋਂ ਬਗਾਵਤ ਕੀਤੀ ਉਹਨਾਂ ਦੀ ਉਦੋਂ ਵੀ ਕੋਈ ਇੱਕ ਮਰਜ਼ਾਦਾ ਨਹੀਂ ਸੀ ਸਾਰਾ ਸੰਤਾਂ ਦੀ, ਤੇ ਅੱਜ ਵੀ ਕੋਈ ਇੱਕ ਮਰਜ਼ਾਦਾ ਨਹੀਂ ਹੈ। ਹਰ ਸੰਪਰਦਾ ਦੀ ਆਪਣੀ ਆਪਣੀ ਮਰਜ਼ਾਦਾ ਹੈ। 9 ਪੂਰਬੀਏ 13 ਚੁੱਲ੍ਹੇ ਵਾਲੀ ਗੱਲ ਜਿਹੜੀ ਹੈ ਉਹ ਅੱਜ ਉਹਨਾਂ ਸੰਪਰਦਾਵਾਂ ਤੇ ਢੁਕਦੀ ਹੈ। ਸੋ ਪੁਰਾਤਨ ਮਹਾਂਪੁਰਸ਼ਾਂ ਦੀ ਪ੍ਰਵਾਨਗੀ ਵੀ ਸੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਸਮੁੱਚੇ ਸਿੱਖ ਸੰਸਾਰ ਨੂੰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਗਿਆਨੀ ਕਿਰਪਾਲ ਸਿੰਘ ਖਾਲਸਾ ਦੇ ਜਥੇਦਾਰ ਬਣਨ ਲਈ ਚੱਲੇ, ਉਹਨਾਂ ਨੇ ਸਖਤ ਹਦਾਇਤ ਕੀਤੀ ਸੀ ਕਿ ਆਹ ਮਰਜ਼ਾਦਾ ਜਿਹੜੀ ਹੈ ਸਾਡੀ ਆਪਣੀ ਸੰਪਰਦਾ ਦੀ ਮਰਜ਼ਾਦਾ ਹੈ, ਪਰ ਉੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨ ਰਹਿਤ ਮਰਜ਼ਾਦਾ ਹੀ ਲਾਗੂ ਕਰਨੀ ਹੈ। ਇਸੇ ਤਰ੍ਹਾਂ ਇੱਕ ਵਾਰੀ ਘਟਨਾ ਮਿਲਦੀ ਹੈ ਕਿ ਇੱਕ ਆਤਮਾ ਰਾਮ ਦਾ ਨਾਮ ਦਾ ਸ਼ਰਧਾਲੂ ਬਾਬਾ ਗੁਰਬਚਨ ਸਿੰਘ ਜੀ ਦੀ ਪਿਛਲੇ 25 ਸਾਲਾਂ ਤੋਂ ਕਥਾ ਸੁਣ ਰਿਹਾ ਸੀ। ਜਦੋਂ ਬਾਬਾ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਮਾਸਟਰ ਘਬਾ ਕੇ ਬਾਹਰ ਨਿਕਲੇ, ਨਿਸ਼ਾਨ ਸਾਹਿਬਾਂ ਵੱਲ ਦੇਖ ਕੇ ਅਕਾਲ ਤਖ਼ਤ ਸਾਹਿਬ ਦੇ ਕਹਿਣ ਲੱਗੇ ਸਕੱਤਰ ਨੂੰ ਬੁਲਾਓ ਕਿਉਂਕਿ ਨਿਸ਼ਾਨ ਸਾਹਿਬਾਂ ਦੇ ਥੱਲੇ ਜੰਗਾਲ ਲੱਗ ਚੁੱਕਾ ਹੈ ਔਰ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਗਈ ਹਨੇਰੀ ਦੇ ਨਾਲ, ਜੇ ਕੋਈ ਨਿਸ਼ਾਨ ਸਾਹਿਬ ਡਿੱਗ ਗਿਆ ਤਾਂ ਪੰਥ ਦਾ ਸਿਰ ਨੀਵਾਂ ਹੋਏਗਾ। ਆਤਮਾ ਰਾਮ ਕਹਿਣ ਲੱਗਾ ਜੀ ਮੈਨੂੰ ਸੇਵਾ ਬਖਸ਼ੋ, ਤੇ ਬਾਬਾ ਜੀ ਕਹਿਣ ਲੱਗੇ ਇਹ ਕੇਵਲ ਕੋਈ ਖਾਲਸਾ ਅੰਮ੍ਰਿਤਧਾਰੀ ਸਿੰਘ ਜੀ ਅਕਾਲ ਤਖ਼ਤ ਦੀ ਸੇਵਾ ਕਰ ਸਕਦਾ ਹੈ, ਤੇ ਨਾਲ ਬੋਲ ਵਿੱਚ ਕਹਿ ਦਿੱਤਾ ਜੀ ਇੰਨਾ ਹੀ ਸ਼ੌਂਕ ਹੈ ਅੰਮ੍ਰਿਤ ਛਕ ਕੇ ਸਿੰਘ ਬਣ ਜਾਓ। ਤੇ ਕਹਿੰਦੇ ਨੇ ਆਤਮਾ ਰਾਮ ਜੀ ਨੇ ਇਹ ਗੱਲ ਕਹੀ, ਬਾਬਾ ਜੀ ਕਹਿਣ ਲੱਗੇ ਠੀਕ ਹੈ ਬਈ ਤੂੰ ਅੰਮ੍ਰਿਤ ਛਕ ਕੇ ਸਿੰਘ ਬਣ ਜਾਓ। ਕਹਿਣ ਲੱਗਾ ਮਹਾਰਾਜ ਮੈਂ ਅੰਮ੍ਰਿਤ ਛਕ ਲਵਾਂਗਾ ਬਾਬਾ ਜੀ, ਪਰ ਇਹ ਕਿਰਪਾ ਕਰੋ ਕਿ ਅੰਮ੍ਰਿਤ ਛਕਾਉਣ ਵਿੱਚ 5 ਪਿਆਰਿਆਂ ਜੀ ਤੁਸੀਂ ਸ਼ਾਮਲ ਹੋਣਾ ਤੇ ਹੋਣਾ ਵੀ ਅਕਾਲ ਤਖ਼ਤ ਤੇ ਮੈਂ ਛਕਣਾ ਹੈ। ਕਹਿੰਦੇ ਨੇ ਅਕਾਲ ਤਖ਼ਤ ਸਾਹਿਬ ਤੇ 5 ਪਿਆਰਿਆਂ ਵਿੱਚ ਬਾਬਾ ਜੀ ਸ਼ਾਮਲ ਹੋਏ। ਉਸ ਮਰਜ਼ਾਦਾ ਸਾਡੀ ਸੀ ਬਈ 5 ਪੌੜੀਆਂ ਆਨੰਦ ਸਾਹਿਬ ਦੀਆਂ ਕੀਤੀਆਂ ਤੇ ਕੋਠਾ ਮਾਸ ਦੀ ਮਨਾਹੀ ਕੀਤੀ। ਬਾਅਦ ਬਾਬਾ ਜੀ ਦੇ ਸ਼ਰਧਾਲੂਆਂ ਨੇ ਇਤਰਾਜ਼ ਕੀਤਾ ਕਿ ਕੋਠਾ ਕਹਿ ਦਿੱਤਾ ਤੁਸੀਂ। ਬਾਬਾ ਜੀ ਕਹਿਣ ਲੱਗੇ ਉਹ ਮਰਜ਼ਾਦਾ ਸਾਡੀ ਸੰਪਰਦਾ ਦੀ ਮਰਜ਼ਾਦਾ ਹੈ, ਇਹ ਪੰਥ ਦੀ ਮਰਜ਼ਾਦਾ ਨੂੰ ਕਿਸੇ ਨੂੰ ਕੋਈ ਹੱਕ ਨਹੀਂ ਹੈ ਤੇ ਇਹਦੇ ਵਿੱਚ ਕੋਈ ਨਾ ਕੋਈ ਵਿਘਨ ਪਾਇਆ ਜਾਵੇ। ਸੋ ਇਸ ਗੱਲ ਤੋਂ ਪਤਾ ਲੱਗਦਾ ਹੈ ਬਾਬਾ ਜਰਨੈਲ ਸਿੰਘ ਜੀ ਨੇ ਵੀ ਜਦੋਂ 1982 ਦੇ ਵਿੱਚ ਉਹਨਾਂ ਦੇ ਭਤੀਜੇ ਭਾਈ ਸਵਰਨ ਸਿੰਘ ਨੇ ਕਹਿੰਦੇ ਨੇ ਰਹਿਤ ਉੱਥੇ ਅਕਾਲ ਤਖ਼ਤ ਸਾਹਿਬ ਤੇ ਪਾਠ ਦਾ ਭੋਗ ਪਾਉਂਦੇ ਹੋਏ ਰਕਮਾਲਾ ਪੜ੍ਹ ਦਿੱਤੀ। ਬਾਬਾ ਜੀ ਸਖਤ ਨਾਰਾਜ਼ ਹੀ ਨਹੀਂ ਹੋਏ। ਇੱਕ ਤਾਂ ਜਸ਼ਨ ਦੀ ਗਵਾਹ ਕਹਿੰਦੇ ਨੇ ਕਿ ਬਾਬਾ ਜੀ ਨੇ ਉਹਨੂੰ ਆਪ ਕੁੱਟਣਾ ਸ਼ੁਰੂ ਕਰ ਦਿੱਤਾ ਔਰ ਤੀਰ ਨਾਲ ਕਰਕਾਈ ਕੀਤੀ। ਇਹ ਤਾਂ ਪਤਾ ਲੱਗਦਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਬਾਬਾ ਗੁਰਦਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਇਤਿਆਦਿ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਹੈ ਪੰਥ ਨੂੰ ਸਿਰਮੌਰ ਮੰਨਦੀਆਂ ਸਨ, ਪਰ ਅੱਜ ਬਦਕਿਸਮਤੀ ਹੈ ਕੌਮ ਦੀ ਤੇ ਉਹਨਾਂ ਦੇ ਅੱਗੇ ਪੈਰੋਕਾਰ ਜਿਹੜੇ ਨੇ ਉਹਨਾਂ ਦੇ ਵਰਸਾਏ ਹੋਏ ਜਿਹੜੇ ਉਹ ਇਸ ਰਹਿਤ ਮਰਜ਼ਾਦਾ ਦੇ ਕਿਉਂ ਐਂਟੀ ਹੋ ਗਏ, ਇੱਕਦਮ ਕਿਉਂ ਆਪ ਬਹੋਦਰੀ ਕਰਨ ਲੱਗੇ, ਇਸ ਗੱਲ ਦੀ ਸਮਝ ਨਹੀਂ ਆ ਰਹੀ। ਸੋ ਸਮੁੱਚੀ ਸਿੱਖ ਕੌਮ ਨੂੰ ਅਸੀਂ ਅਪੀਲ ਕਰਦੇ ਹਾਂ, ਬੇਨਤੀ ਹੈ ਕਿ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਤੇ ਪੰਥ ਦੀ
ਪ੍ਰਵਾਨਗੀ ਕੀਤੀ 40 ਸਾਲ ਦਾ ਸਮਾਂ ਲਾ ਕੇ ਤਿਆਰ ਕੀਤੀ ਸੀ। ਜਿਹਦੇ ਅਸੀਂ ਸਾਰੇ ਪਾਬੰਦ ਹੋਈਏ ਜੀ। ਹੋਰ ਕੋਈ ਸਵਾਲ ਕਰਨਾ ਜੀ? ਕਰੋ ਜੀ। ਪ੍ਰਿੰਸੀਪਲ ਸਾਹਿਬ, ਜਿਵੇਂ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਅਹਿਮੀਅਤ ਬਾਰੇ ਵੀ ਦੱਸਿਆ ਤੇ ਕਿੰਨੇ ਸਮੇਂ ਤੋਂ ਬਾਅਦ ਇਹ ਹੋਂਦ ਦੇ ਵਿੱਚ ਆਈ ਸੀ ਤੇ ਲੰਬੇ ਸਮੇਂ ਤੱਕ ਸੰਤ ਜਰਨੈਲ ਸਿੰਘ ਦੀ ਗੱਲ ਹੋਵੇ ਜਾਂ ਜਿਹੜੇ ਸਿੱਖ ਆਗੂ ਨੇ ਉਹਨਾਂ ਵੱਲੋਂ ਇਹਨੂੰ ਪ੍ਰਵਾਨ ਕੀਤਾ ਗਿਆ ਤੇ ਇਹਦੇ ਤੇ ਪਹਿਰਾ ਦਿੱਤਾ ਗਿਆ, ਤਾਂ ਅੱਜ ਕੀ ਕਾਰਨ ਹੈ? ਜਿਵੇਂ ਤੁਸੀਂ ਗੱਲ ਵੀ ਆਪਣੀ ਦੇ ਵਿੱਚ ਵਿਚਾਰਾਂ ਦੇ ਵਿੱਚ ਮੈਂਸ਼ਨ ਵੀ ਕੀਤਾ ਵੀ ਜਿਹੜੇ ਸੰਤਾਂ ਦੇ ਪੈਰੋਕਾਰ ਵੀ ਹੈਗੇ ਨੇ ਉਹ ਟਕਸਾਲ ਦੀ ਜਾਂ ਮਿਸ਼ਨਰੀਆਂ ਦੀ ਲਾਈਨ ਹੋਵੇ ਜਾਂ ਕੋਈ ਹੋਰ ਜਿਹੜੇ ਵਿਦਵਾਨ ਨੇ ਉਹ ਸ਼ੰਕੇ ਜ਼ਾਹਰ ਕਰਦੇ ਨੇ, ਕੁਐਸਚਨ ਮਾਰਕ ਲਾਉਂਦੇ ਨੇ ਤੇ ਸਿੱਖ ਰਹਿਤ ਮਰਿਆਦਾ ਨੂੰ ਰੱਦ ਕਰਨ ਦੀ ਜਿਹੜੀ ਲਾਈਨ ਹੈਗੀ ਹੈ, ਕਿਤੇ ਨਾ ਕਿਤੇ ਅੱਜ ਜਦੋਂ ਪੰਥ ਦੇ ਵਿੱਚ ਗੱਲ ਹੁੰਦੀ ਹੈ ਤਾਂ ਉਹ ਆਪਣੀਆਂ ਜਿਹੜੀਆਂ ਮਰਿਆਦਾਵਾਂ ਹੈਗੀਆਂ ਨੇ, ਉਹਨਾਂ ਦੀਆਂ ਆਪਣੀਆਂ ਜਿਹੜੀਆਂ ਨੇ ਉਹਨਾਂ ਨੂੰ ਹੀ ਪ੍ਰਵਾਨ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ। ਇਹਦਾ ਕੀ ਕਾਰਨ ਹੈ ਵੀ ਅਸੀਂ ਉਹਦੇ ਤੋਂ ਭਟਕ ਕੇ ਆਪੋ ਆਪਣੀਆਂ ਜਿਹੜੇ ਝੰਡੇ ਨੇ ਉਹ ਚੁੱਕ ਲਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੌਮ ਲਈ ਕਿੰਨਾ ਕੁ ਨੁਕਸਾਨਦੇਹ ਹੋ ਸਕਦਾ ਹੈ? ਨੁਕਸਾਨਦੇਹ ਤਾਂ ਟੁਕੜੇ ਤਾਂ ਪੰਥ ਪਹਿਲਾਂ ਹੀ ਹੋਇਆ ਪਿਆ ਜੀ। ਜੇ ਇਦਾਂ ਕੋਈ ਸਖਤੀ ਰਹਿਣੀ ਕਿਸੇ ਸੰਸਥਾ ਦੀ, ਕਿਸੇ ਸੰਪਰਦਾ ਦੀ ਆਪਣੀ ਨਿੱਜੀ ਰਹਿਣੀ, ਜੇ ਅਕਾਲ ਤਖਤ ਸਾਹਿਬ ਤੇ ਜਾਂ ਗੁਰੂ ਪੰਥ ਉੱਤੇ ਠੋਸੀ ਜਾਂਦੀ ਹੈ, ਇਹ ਮੁੱਢਲੇ ਸਿਧਾਂਤਾਂ ਦੀ ਜਿਹੜੀ ਹੈ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਉਲੰਘਣਾ ਹੋਵੇਗੀ। ਤੇ ਦੂਜੇ ਨੰਬਰ ਤੇ ਇਹ ਤਾਂ ਉਹੀ ਵੀਰ ਦੱਸ ਸਕਦੇ ਆ ਵੀ ਕੀ ਕਠਿਨਾਈ ਹੈ ਉਹਨਾਂ ਨੂੰ ਇਹ ਮੰਨਣ ਦੇ ਵਿੱਚ। ਮੈਂ ਪਹਿਲਾਂ ਹੀ ਬੇਨਤੀ ਕਰ ਦਿੱਤੀ ਹੈ, ਜੇ ਕੋਈ ਤਬਦੀਲੀ ਕਰਨੀ ਹੈ ਤਾਂ ਪੰਥਕ ਜੀਵਨ ਯੁੱਗ ਦੇ ਮੁਤਾਬਕ ਬੈਠ ਕੇ ਵਿਚਾਰ ਚਰਚਾ ਕਰਕੇ ਫਿਰ ਲੰਬੇ ਸਮੇਂ ਨਾਲ ਵਿਚਾਰਾਂ ਕੀਤੀਆਂ ਜਾ ਸਕਦੀਆਂ। ਕਿਉਂਕਿ ਰਹਿਤ ਮਰਿਆਦਾ ਤਾਂ ਹੀ ਰਹਿਤ ਮਰਿਆਦਾ ਜੇ ਸਮੁੱਚੇ ਪੰਥ ਤੇ ਲਾਗੂ ਹੋਵੇ। ਸੋ ਸਮੁੱਚੇ ਪੰਥ ਨੂੰ ਜਿਹੜਾ ਹੈ ਉਹ ਆਪਣੀ ਹਉਮੈ ਹੈਂਕੜ ਜਾਂ ਕਿਸੇ ਕਿਸਮ ਦੀ ਵੀ ਚੌਧਰ ਇਹਨੂੰ ਤਿਆਗ ਕੇ ਗੁਰੂ ਪੰਥ ਨੂੰ ਸਿਰਮੌਰ ਮੰਨ ਕੇ ਹੀ ਅਗਲੀ ਕਾਰਵਾਈ ਕਰਨੀ ਚਾਹੀਦੀ ਹੈ। ਤੇ ਜੇ ਅਸੀਂ ਆਪਣੀ ਆਪਣੀ ਮਰਿਆਦਾ ਠੋਕਾਂਗੇ ਤਾਂ ਕੁਦਰਤੀ ਗੱਲ ਹੈ ਕਿ ਪੰਥ ਖਿਰੂ ਹੋ ਜਾਏ। ਕਿਉਂਕਿ ਜਿੰਨੇ ਵੀ ਮਹਾਂਪੁਰਸ਼ ਹੈ ਉਹਨਾਂ ਦੀ ਕੋਈ ਆਪਣੀ ਸੰਪਰਦਾਵਾਂ ਹੈ, ਸੇਵਾ ਪੰਥੀਆਂ ਦੀ ਵੱਖਰੀ ਹੈ, ਉਹ ਵੀ ਦਸਮ ਪਾਤਸ਼ਾਹ ਤੋਂ ਚੱਲੀ ਹੋਈ ਸੰਪਰਦਾ ਹੈ। ਜਿਹੜੇ ਆਪਣੇ ਨਿਰਮਲੇ ਨੇ ਇਹ ਵੀ ਦਸਮ ਪਾਤਸ਼ਾਹ ਤੋਂ ਚੱਲੀ, ਉਹਨਾਂ ਦੀ ਆਪਣੀ ਮਰਿਆਦਾ। ਨਿਹੰਗ ਸਿੰਘ ਜਥੇਬੰਦੀਆਂ ਆਪਣੀਆਂ, ਸੁਥਰੀ ਜਾਈ ਸੰਪਰਦਾ ਜਿਹੜੀ ਉਹਨਾਂ ਦੀ ਆਪਣੀਆਂ। ਤੇ ਕਿਹਨੂੰ ਮੰਨਾਂਗੇ ਕਿ ਕਿਹੜੇ ਸਹੀ ਹੈ? ਕਿਉਂਕਿ ਦਸਮ ਵੀ ਕਿਸ ਸਾਲ ਜ਼ਰੂਰ ਦਸਮ ਪਾਤਸ਼ਾਹ ਤੋਂ ਜਾਂ ਬਾਬਾ ਦੀਪ ਸਿੰਘ ਤੋਂ ਮੰਨੀ ਜਾਂਦੀ ਹੈ। ਰਹਿਤ ਮਰਿਆਦਾ ਉਹਨਾਂ ਦੀ ਵੀ ਪੰਜਾਂ ਦੀ ਮਿਲਦੀ ਨਹੀਂ ਇਕੱਠੀ, ਜਾਂ ਤਾਂ ਪੰਜਾਂ ਦੀ ਇੱਕ ਹੋਵੇ ਨਾ ਜੇ ਦਸਮ ਪਾਤਸ਼ਾਹ ਤੋਂ ਚੱਲੇ। ਇਹਦਾ ਮਤਲਬ ਸਮਾਂ ਪਾ ਕੇ ਸਾਡੀ ਮਰਿਆਦਾ ਦੇ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਜਿਹੜੀ ਹਾਵੀ ਹੋ ਗਈ। ਔਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਬਾਬਾਵਾਦ, ਬਾਬਰਵਾਦ, ਪੁਜਾਰੀਵਾਦ ਅਤੇ ਡੋਗਰਾ ਸ਼ਾਹੀ ਚਾਲਾਂ ਜਿਹੜੀਆਂ ਚੱਲੀਆਂ ਜਾਂਦੀਆਂ ਰਹੀਆਂ ਤਾਂ ਕਿ ਪੰਥ ਇੱਕ ਨਾ ਹੋ ਸਕੇ, ਪੰਥ ਦਾ ਨਿਆਰਾਪਣ ਕਾਇਮ ਨਾ ਹੋ ਸਕੇ, ਉਹਨਾਂ ਲੋਕਾਂ ਵੱਲੋਂ ਹਮੇਸ਼ਾ ਹੀ ਜਿਹੜਾ ਇਸ ਤਰ੍ਹਾਂ ਦਾ ਰਿਹਾ, ਕੁਝ ਉੱਦਾਂ ਦੇ ਹਾਲਾਤ ਅੱਜ ਵੀ ਬਣਦੇ ਜਾ ਰਹੇ ਨੇ। ਸੋ ਜਿਹੜੇ ਵੀਰ ਕਿਸੇ ਵੀ ਸੰਪਰਦਾ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬਤੌਰ ਸਿੱਖ ਗੁਰੂ ਪੰਥ ਆਤਮਾ ਗ੍ਰੰਥ ਤੇ ਸਰੀਰ ਪੰਥ ਵਿੱਚ ਮੰਨ ਕੇ ਪੰਥਕ ਜੁਗਤ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਗੁਰਬਾਣੀ ਸਿਧਾਂਤਾਂ ਦੇ ਮੁਤਾਬਕ ਜੇ ਲੋੜ ਮਹਿਸੂਸ ਹੁੰਦੀ ਹੈ ਤਾਂ ਇੱਕਦਮ ਹੀ 2-4 ਬੰਦੇ ਉੱਠ ਕੇ ਨਾ ਉਹਨੂੰ ਕਤਲ ਕਰ ਦੇਣ, ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਹੋਇਆ। ਅਸੀਂ ਸਮਝਦੇ ਹਾਂ ਕਿ ਸਾਰੇ ਵਿਚਾਰ ਚਰਚਾ ਦੇ ਨਾਲ ਹੀ ਜੇ ਕੋਈ ਤਬਦੀਲੀ ਦੀ ਲੋੜ ਹੈ ਕੀਤੀ ਜਾ ਸਕਦੀ, ਉਹਦੇ ਬਾਰੇ ਵਿਚਾਰਾਂ ਲੰਬੇ ਸਮੇਂ ਲਈ ਕੀਤੀਆਂ ਜਾ, ਸੋ ਤਾਂ ਹੀ ਪੰਥ ਦਾ ਭਲਾ ਹੋ ਸਕਦਾ ਹੈ। ਜੀ ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਜਿਵੇਂ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਮੈਂਸ਼ਨ ਕੀਤਾ ਵੀ ਉਹਦਾ ਭੋਗ ਪਾ ਦਿੱਤਾ ਗਿਆ, ਤਾਂ ਕੀ ਜਿਸ ਹਿਸਾਬ ਨਾਲ ਇਹ ਹਾਲਾਤ ਬਣੇ ਹੋਏ ਨੇ ਜਾਂ ਕੁਐਸਚਨ ਉੱਠ ਰਹੇ ਨੇ ਮਰਿਆਦਾ ਦੇ ਨਾਂ ਤੇ ਕਈ ਥਾਵਾਂ ਤੋਂ, ਭਾਰਤ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਤੇ ਭਾਰਤ ਦੇ ਨਕਸ਼ੇ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਲੜਾਈਆਂ ਹੋਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਨੇ, ਤਾਂ ਕੀ ਤੁਸੀਂ ਇਹ ਦੇਖਦੇ ਹੋ ਵੀ ਇਹ ਜਿਹੜੀ ਗੱਲ ਹੈਗੀ ਹੈ ਕਿਤੇ ਨਾ ਕਿਤੇ ਪੰਥ ਵਿਰੋਧੀ ਤਾਕਤਾਂ ਵੱਲੋਂ ਵੀ ਇਸ ਦਾ ਫਾਇਦਾ ਲਿਆ ਜਾ ਰਿਹਾ ਹੈ ਤੇ ਅੰਤ ਨੂੰ ਸਿੱਖ ਰਹਿਤ ਮਰਿਆਦਾ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਨਾਨਕਸ਼ਾਹੀ ਕੈਲੰਡਰ ਦੇ ਵਾਂਗ ਹੀ ਲਗਾ ਦਿੱਤਾ ਜਾਵੇਗਾ? ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲੇ ਤਜਰਬੇ ਦੇ ਆਧਾਰ ਤੇ ਹਰ ਸਿੱਖ ਨੂੰ ਇਸ ਗੱਲ ਦੀ ਚਿੰਤਾ ਪੈਦਾ ਹੋ ਗਈ ਹੈ ਕਿ ਜਿਵੇਂ ਪਹਿਲਾਂ ਸਿਆਸਤਦਾਨਾਂ ਦੇ ਇਸ਼ਾਰੇ ਤੇ ਪੰਥ ਵਿਰੋਧੀ ਸ਼ਕਤੀਆਂ ਜਿਹੜੀਆਂ ਹਮੇਸ਼ਾ ਹੀ ਪੰਥ ਦੇ ਨਿਆਰਾਪਣ ਨੂੰ ਖਤਮ ਰਹੀਆਂ, ਉਹ ਕੋਈ ਐਸਾ ਕਾਰਾ ਕਰ ਸਕਦੀਆਂ ਨੇ। ਪਰ ਸਾਡੇ ਸਿੱਖ ਭਾਈਆਂ ਨੂੰ ਉਹਨਾਂ ਦੇ ਹੱਥ ਠੋਕ ਕੇ ਨਹੀਂ ਬਣਨਾ ਚਾਹੀਦਾ, ਭਾਵੇਂ ਉਹ ਕਿਸੇ ਸੰਪਰਦਾ ਦੇ ਹੋਣ, ਕਿਸੇ ਜਥੇਬੰਦੀ ਦੇ ਹੋਣ, ਭਾਵੇਂ ਮਿਸ਼ਨਰੀ ਵੀ ਕਿਉਂ ਨਾ ਹੋਣ। ਕਿਉਂਕਿ ਕੁਝ ਮਿਸ਼ਨਰੀ ਵੀਰਾਂ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਆਪ ਕਰਕੇ ਇਸ ਰਹਿਤ ਮਰਿਆਦਾ ਨਾਲ ਛੇੜਛਾੜ ਕੀਤੀ ਗਈ। ਸੋ ਜੇ ਪੰਥ ਦਾ ਭਲਾ ਚਾਹੁੰਦੇ, ਪੰਥ ਦੀ ਚੜ੍ਹਦੀ ਕਲਾ ਚਾਹੁੰਦੇ, ਸਾਰੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ
ਤੇ ਜਿਹੜੇ ਸਾਡੇ ਵਿੱਚ ਜਮਸ਼ੇਦ ਖਾਨ ਦੀਆਂ ਔਲਾਦਾਂ ਜਾਂ ਗੰਗੂ ਸ਼ਾਹੀਏ, ਚੰਦੂ ਸ਼ਾਹੀਏ, ਸੁੱਚਾ ਨੰਦੀਏ ਆ ਵੜੇ ਨੇ, ਉਹਨਾਂ ਦੀ ਪਹਿਚਾਣ ਕਰਕੇ ਆਪਸ ਵਿੱਚ ਲੜਨਾ ਝਗੜਨਾ ਛੱਡ ਕੇ ਗੁਰਮਤਿ ਜੁਗਤ ਅਨੁਸਾਰ ਹੀ ਸਾਨੂੰ ਉਸ ਕਾਰਵਾਈ ਤੇ ਇਸ ਰਹਿਤ ਮਰਜ਼ਾਦਾ ਤੇ ਕਾਰਵਾਈ ਕਰਨੀ ਚਾਹੀਦੀ। ਅਤੇ ਨਾਨਕਸ਼ਾਹੀ ਕੈਲੰਡਰ ਦਾ ਬੇਸ਼ੱਕ ਤੇ ਭੋਗ ਪਾ ਦਿੱਤਾ ਗਿਆ, ਪਰ ਉਹ ਇੱਕ ਖਿੱਤੇ ਤੱਕ ਹੀ ਹੈ, ਕਿਉਂਕਿ ਜਿਵੇਂ ਜਿਵੇਂ ਇਹ ਜਾਤੀਆਂ ਬਦਲ ਗਈਆਂ ਤੇ ਪੰਥ ਜਿਹੜਾ ਹੈ ਤੇ ਰੋਹ ਵਿੱਚ ਵੀ ਆਏਗਾ। ਜਿਵੇਂ ਬਾਣ ਲੱਗ ਗਈ ਤਵੇ ਰੋਸ ਜਾ ਕੇ ਉਹਦੀ ਗੱਲ ਚੱਲੇਗੀ। ਜਿਵੇਂ ਬਾਕੀ ਸਾਰੇ ਸਿੱਖ ਸੰਸਾਰ ਨੇ ਇਸ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਹੈ, ਪੰਜ ਪ੍ਰਮਾਣਿਕ ਨਾਨਕਸ਼ਾਹੀ ਕੈਲੰਡਰ ਨੂੰ। ਸੋਧਾਂ ਵਾਲਿਆਂ ਨੂੰ ਕੋਈ ਨਹੀਂ ਦੇ ਰਹੇ। ਅੱਗੇ ਸਿੱਖ ਜੱਤੀ ਨਾਲ ਇੱਕ ਮਜਬੂਰੀ ਬਣ ਜਾਂਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਥਕ ਜਥੇਬੰਦੀਆਂ ਜਿਹੜੀਆਂ ਸਾਡੀਆਂ ਸਰਬੌਤ ਸੰਸਥਾਵਾਂ ਨੇ, ਉਹਨਾਂ ਦੇ ਕੋਲ ਕੰਟਰੋਲ ਹੋਣ ਕਰਕੇ ਸਿੱਖ ਸ਼ਾਮਲ ਜ਼ਰੂਰ ਹੁੰਦੇ ਨੇ, ਪਰ ਮਨ ਪੱਕੇ ਦੀਆਂ ਗਾਲਾਂ ਕੱਢਦੇ ਨੇ। ਅੱਗੇ ਡੇਟਾਂ ਬੜੀਆਂ ਸੋਹਣੀਆਂ ਫਿਕਸ ਹੋ ਗਈਆਂ ਸੀ ਤੇ ਗੁਰਪੁਰਬਾਂ ਦਾ ਪਤਾ ਹੁੰਦਾ ਸੀ, ਅਸੀਂ ਵਿਆਹ ਸ਼ਾਦੀਆਂ ਉਹਦੇ ਮੁਤਾਬਕ ਕਰਦੇ ਸੀ, ਤੇ ਹੁਣ ਗੁਰਪੁਰਬਾਂ ਦਾ ਪਤਾ ਹੀ ਨਹੀਂ ਚੱਲਦਾ। ਔਰ ਕਈ ਗੁਰਪੁਰਬ ਜਿਹੜੇ ਆ ਐਵੇਂ ਟੱਪ ਜਾਂਦੇ ਆ ਤੇ ਪਤਾ ਨਹੀਂ ਲੱਗਦਾ। ਦਰਅਸਲ ਏਦਾਂ ਦੀਆਂ ਚਾਲਾਂ ਜਿਹੜੀਆਂ ਸਰਕਾਰੀ ਏਜੰਸੀਆਂ ਵੱਲੋਂ ਕੀਤੀਆਂ ਜਾਂਦੀਆਂ, ਕਿਉਂਕਿ ਬਲੂ ਸਟਾਰ ਆਪਰੇਸ਼ਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਨ ਤੇ ਹੋਇਆ ਸੀ, ਇਸ ਲਈ ਉਹ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਸ਼ਹੀਦੀ ਦਿਨ ਉਸੇ ਦਿਨ ਕਾਇਮ ਰਹਿ ਸਕੇ ਤੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਲੱਖਾਂ ਲੋਕ ਗੁਰਪੁਰਬ ਮਨਾਉਣ ਲਈ ਜਿਹੜੇ ਆਏ ਹੋਏ ਸਨ, ਉਹਨਾਂ ਚੋਂ 30-35 ਬੰਦਾ ਤੋਪਾਂ ਦੇ ਨਾਲ, ਟੈਂਕਾਂ ਦੇ ਹਥਿਆਰਾਂ ਦੇ ਨਾਲ ਬਿਨਾਂ ਮਤਲਬ ਤੋਂ ਹੀ ਬੱਚੇ, ਬੁੱਢੇ, ਬੀਬੀਆਂ ਉਹ ਸ਼ਹੀਦ ਕਰ ਦਿੱਤੇ ਗਏ। ਇਸ ਗੱਲ ਤੇ ਪਰਦਾ ਪਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਗੁਰਪੁਰਬ ਅੱਗੇ ਪਿੱਛੇ ਕਰਕੇ ਸਿੱਖਾਂ ਦਾ ਸਹੀ ਹਿਸਾਬ ਸਾਹਮਣੇ ਨਾ ਆਉਣ ਦਿੱਤਾ ਜਾਵੇ। ਸੋ ਸਾਡੇ ਸਿੱਖ ਭਾਈਆਂ ਨੂੰ ਜਿਹੜਾ ਉਹਨਾਂ ਦੇ ਹੱਥ ਟੋਕੇ ਨਹੀਂ ਬਣਨਾ ਚਾਹੀਦਾ, ਉਹਨਾਂ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ। ਪਰ ਸਭ ਤੋਂ ਵੱਡੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਕਮੇਟੀ, ਇਹਨਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ। ਸ਼੍ਰੋਮਣੀ ਕਮੇਟੀ ਦੀ ਹੋਂਦ ਇਸ ਵਾਸਤੇ ਹੋਈ ਸੀ, ਔਰ ਸ਼੍ਰੋਮਣੀ ਕਮੇਟੀ ਨੇ 1925 ਵਿੱਚ ਸ਼੍ਰੋਮਣੀ ਕਮੇਟੀ ਬਣੀ ਹੈ ਗੁਰਦੁਆਰਾ ਐਕਟਮ ਤੱਕ। 1927 ਦੇ ਵਿੱਚ ਰਹਿਤ ਮਰਜ਼ਾਦਾ ਵਾਸਤੇ ਕਿੰਨੀ ਕਾਲਨਾ ਕਾਲੀ, ਤੇ ਅੱਜ ਜੇ ਸ਼੍ਰੋਮਣੀ ਕਮੇਟੀ ਵਾਲੇ ਆਪਣੇ ਲਾਲਚ ਕਰਕੇ ਜਾਂ ਸਾਡੇ ਆਗੂ ਜਿਹੜੇ ਆਪਣੇ ਲਾਲਚ ਕਰਕੇ, ਵੋਟਾਂ ਦੇ ਲਾਲਚ ਕਰਕੇ ਕੋਈ ਏਦਾਂ ਦੀ ਕੋਤਾਹੀ ਕਰਦੇ ਹਨ, ਤੇ ਪੰਥ ਨਾਲ ਬਹੁਤ ਵੱਡਾ ਧੋਖਾ ਹੋਏਗਾ, ਬਹੁਤ ਵੱਡੀ ਗਦਾਰੀ ਹੋਏਗੀ। ਮੈਂ ਸਮੁੱਚੇ ਸਿੱਖ ਆਗੂ ਸਾਹਿਬਾਨ ਨੂੰ ਵੀ, ਸੰਤ ਸੰਪਰਦਾਵਾਂ ਨੂੰ ਵੀ, ਖਾਲਸਾ ਪੰਥ ਨੂੰ ਸਮੁੱਚੇ ਤੌਰ ਤੇ ਬੇਨਤੀ ਕਰਾਂਗਾ ਕਿ ਪੰਥਕ ਯੁੱਗ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇ। ਹੱਕ ਹੈ, ਪੰਥ ਨੂੰ ਅਧਿਕਾਰ ਹੈ, ਸਮੇਂ ਦੇ ਮੁਤਾਬਕ ਕੋਈ ਤਬਦੀਲੀ ਕਰਨੀ ਹੈ, ਖਾਲਸਾ ਪੰਥ ਕਰ ਸਕਦਾ, ਪਰ ਕਰਨੀ ਆਪਣੀ ਮਰਜ਼ੀ ਨਾਲ ਨਹੀਂ, ਉਸ ਜੀਵਨ ਜੋਤ ਦੇ ਮੁਤਾਬਕ, ਗੁਰਬਾਣੀ ਸਿਧਾਂਤਾਂ ਦੇ ਮੁਤਾਬਕ ਪੰਥ ਪ੍ਰਵਾਨ ਕਰੇ, ਫਿਰ ਉਹਦੇ ਬਾਅਦ ਜਿਹੜਾ ਲਾਗੂ ਕੀਤਾ ਜਾਵੇ। ਜੀ ਪ੍ਰਿੰਸੀਪਲ ਸਾਹਿਬ, ਬਿਲਕੁਲ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਇਹ ਸਾਰੀ ਜਿਹੜੀ ਗੱਲ ਹੈਗੀ ਹੈ, ਸਾਨੂੰ ਆਪਸੀ ਫੁੱਟ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਖਾਸ ਤੌਰ ਤੇ ਜੇ ਅਸੀਂ ਦੇਖੀਏ ਪ੍ਰਿੰਸੀਪਲ ਸਾਹਿਬ, ਤਾਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ, ਉਹ ਕਿੱਥੋਂ ਇਸ ਸਭ ਤਰੀਕੇ ਦੇ ਨਾਲ, ਕਿਸ ਤਰੀਕੇ ਦੇ ਨਾਲ ਸਿੱਖ ਰਹਿਤ ਮਰਿਆਦਾ ਦੇ ਨਾਲ ਜੁੜ ਸਕਦੀ ਹੈ ਜਾਂ ਸਾਡੇ ਇਤਿਹਾਸ ਦੇ ਨਾਲ ਜੁੜ ਸਕਦੀ ਹੈ, ਤਾਂ ਕਿ ਘੱਟੋ ਘੱਟ ਜਿਹੜੇ ਭੁੱਲੜ ਵੀਰ ਕਿਸੇ ਦੇ ਕਹੇ ਕਹਾਏ ਜਾਂ ਸਿੱਖ ਪੰਥ ਦੇ ਜਿਹੜੀਆਂ ਵਿਰੋਧੀ ਤਾਕਤਾਂ ਹੈਗੀਆਂ ਨੇ, ਉਹਨਾਂ ਦੇ ਹੱਥ ਠੋਕੇ ਬਣ ਕੇ ਆਪਸੀ ਫੁੱਟ ਦਾ ਕਾਰਨ ਬਣਦੇ ਨੇ, ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਹਦੇ ਵਿੱਚ ਜਿਹੜੀ ਆਮ ਸਿੱਖ ਸੰਗਤ ਹੈ ਉਹ ਕਿਵੇਂ ਯੋਗਦਾਨ ਪਾ ਸਕਦੀ ਹੈ, ਸੁਚੇਤ ਹੋ ਸਕਦੀ ਹੈ? ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੇਰੀ ਇਹੀ ਬੇਨਤੀ ਹੈ ਸਮੁੱਚੇ ਸਿੱਖ ਸੰਸਾਰ ਵਿੱਚ ਬੈਠੇ ਹੋਇਆਂ ਨੂੰ ਕਿ ਗੁਰੂ ਪਾਤਸ਼ਾਹ ਨੇ ਕਿਸੇ ਇੱਕ ਵਿਅਕਤੀ, ਕਿਸੇ ਇੱਕ ਪ੍ਰਿੰਸੀਪਲ, ਕਿਸੇ ਇੱਕ ਸਾਧ ਸੰਤ, ਕਿਸੇ ਇੱਕ ਪ੍ਰਧਾਨ, ਕਿਸੇ ਇੱਕ ਪੰਜ ਜਥੇਦਾਰਾਂ ਨੂੰ ਤੇ ਕੋਈ ਅਧਿਕਾਰ ਨਹੀਂ ਦਿੱਤਾ ਸੀ। ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ, ਖਾਲਸਾ ਪੰਥ ਜਿਹੜਾ ਸਮੁੱਚੀ ਕੌਮ ਹੈ, ਇਹ ਜੇ ਸਮੁੱਚੀ ਕੌਮ ਜਿਹੜੀ ਹੈ ਆਪਣੇ ਅਧਿਕਾਰਾਂ ਔਰ ਗੁਰੂ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਮਾਣ ਸਨਮਾਨ ਨੂੰ ਕਾਇਮ ਰੱਖਣਾ ਚਾਹੁੰਦੀ ਹੈ, ਤਾਂ ਵਿਅਕਤੀਵਾਦ ਦੀ ਪੂਜਾ ਛੱਡ ਕੇ, ਵਿਅਕਤੀਵਾਦ ਦੇ ਇਸ਼ਾਰਿਆਂ ਤੇ ਨੱਚਣਾ ਛੱਡ ਕੇ ਖਾਲਸਾ ਪੰਥ ਨੂੰ ਤੇ ਰਹਿਤ ਮਰਜ਼ਾਦਾ ਤਾਂ ਹੈਗੀ ਆਪਣੇ ਘਰਾਂ ਵਿੱਚ ਲਾਗੂ ਕਰ ਦੇਣੀ ਚਾਹੀਦੀ। ਔਖਾ ਕੰਮ ਕੋਈ ਨਹੀਂ ਹੈ। ਉਹਨਾਂ ਦੇ ਮਗਰ ਲੱਗ ਕੇ ਜਿਹੜੀਆਂ ਉਹ ਮਨਮੱਤੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਗੁਰਬਾਣੀ ਦੇ ਮੁਤਾਬਕ ਇੰਨਾ ਲੰਬਾ ਸਮਾਂ ਤਿਆਰ ਕਰਕੇ ਜੋ ਰਹਿਤ ਮਰਜ਼ਾਦਾ ਹਰ ਸਿੱਖ ਆਪਣੇ ਜੀਵਨ ਦਾ ਆਧਾਰ ਬਣਾ ਲਵੇ, ਹਰ ਨੌਜਵਾਨ, ਹਰ ਜਥੇਬੰਦੀ, ਹਰ ਸੰਸਥਾ, ਹਰ ਗੁਰਦੁਆਰੇ ਵਿੱਚ ਰਹਿਤ ਮਰਜ਼ਾਦਾ ਲਾਗੂ ਹੋ ਜਾਵੇ, ਤਾਂ ਕੋਈ ਕਾਰਨ ਨਹੀਂ ਕਿ ਜਿਹੜਾ ਇਹ ਲੋਕ ਜਿਹੜੇ ਇਹਦੇ ਚ ਤਬਦੀਲੀਆਂ ਜਾਂ ਸ਼ਰਾਰਤਾਂ ਕਰਨੇ ਚਾਹੁੰਦੇ ਉਹ ਅਸਫਲ ਹੋ ਜਾਣਗੇ। ਸੋ ਦੂਜੇ ਨੰਬਰ ਤੇ ਪੰਥਕ ਜਥੇਬੰਦੀਆਂ ਨੂੰ ਆਪਣੇ ਤੌਰ ਤੇ ਵੀ ਇਹ ਰਹਿਤ ਮਰਜ਼ਾਦਾ ਦੇ ਸੰਵਾਦ ਰਚਾਉਣੇ ਚਾਹੀਦੇ ਆ। ਨੌਜਵਾਨਾਂ ਨੂੰ ਤੇ ਕੌਮ ਦੇ ਜੋ ਵੀ ਗੁਰਸਿੱਖ ਹੈਗੇ ਆ, ਉਹਨਾਂ ਤੱਕ ਵੀ ਸਹੀ ਜਾਣਕਾਰੀ ਸਿੱਖ ਸੰਗਤਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਸਿੱਖ ਰਹਿਤ ਮਰਿਆਦਾ ਬਾਰੇ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਵੀ ਦਿੱਤੀ ਹੈ, ਤੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ
ਔਕੜਾਂ ਇਹਦੇ ਤੋਂ ਇਸ ਟਕਰਾਅ ਦੇ ਵਿੱਚੋਂ ਉੱਭਰ ਸਕਦੀਆਂ ਨੇ, ਉਸ ਬਾਰੇ ਵੀ ਸਾਨੂੰ ਜਾਣੂ ਕਰਵਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਕੋਲੋਂ ਅੱਜ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਸਮੁੱਚੇ ਸਿੱਖ ਸੰਸਾਰ ਦੇਸ਼ ਪ੍ਰਦੇਸ਼ ਜਿੱਥੇ ਬੈਠੇ ਜਹਾਂ ਜਹਾਂ ਖਾਲਸਾ ਜੀ ਤਹਾਂ ਰੱਖਿਆ ਰਿਹਾ ਸਤਿਗੁਰੂ ਕਰਨ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ, ਆਪ ਜੀ ਦੇ ਚੈਨਲ ਦੀ ਵੀ ਚੜ੍ਹਦੀ ਕਲਾ ਹੋਵੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀਗੀ ਸਿੱਖ ਰਹਿਤ ਮਰਿਆਦਾ ਦੇ ਉੱਪਰ, ਇਹ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਹਦੇ ਚੋਂ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਅੱਜ ਦਾ ਜਿਹੜਾ ਸ਼ੋਅ ਹੈਗਾ, ਜਿੱਥੇ ਉਹਦਾ ਸਮਾਂ ਸਾਡਾ ਸਮਾਪਤੀ ਦੇ ਵੱਲ ਜਾ ਰਿਹਾ, ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਵੀ ਕਰਦਿਆਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰਦਿਆਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।